ਚਾਰ ਦਿਹਾੜ ਵਿੱਚ ਬਲੋਚਿਸਤਾਨ ਵਿੱਚ ਦਹਿਸ਼ਤਗਰਦੀ ਦੇ 3 ਵੱਡੇ ਵਾਕਿਆਤ ਹੋਏ। ਦਹਿਸ਼ਤਗਰਦਾਂ ਨੇ 6 ਜੁਲਾਈ ਨੂੰ ਮੰਗੀ ਡੈਮ ਤੇ ਹਮਲਾ ਕੀਤਾ। ਡੀਜੀਆਈ ਐਸਪੀਆਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦੀ ਬਲੋਚਿਸਤਾਨ ਦੀ ਸਿਕਿਉਰਿਟੀ ਸੂਰਤ-ਹਾਲ ਤੇ ਬਰੀਫਿੰਗ ਆਖਿਆ। ਪੁਲਿਸ ਅਹਿਲਕਾਰਾਂ ਨੇ 15 ਦਹਿਸ਼ਤਗਰਦਾਂ ਨੂੰ ਹਲਾਕ ਕੀਤਾ। 3 ਵਾਕਿਆਤ ਵਿੱਚ ਵਤਨ ਦਾ ਦਿਫਾਅ ਕਰਦਿਆਂ ਹੋਇਆਂ 42 ਸ਼ਹਾਦਤਾਂ ਹੋਈਆਂ। ਕਾਨੂੰਨ ਨਾਫਿਜ਼ ਕਰਨ ਵਾਲਿਆਂ ਦੀ ਕਾਰਵਾਈ ਵਿੱਚ 53 ਦਹਿਸ਼ਤਗਰਦ ਮਾਰੇ ਗਏ। ਦਹਿਸ਼ਤਗਰਦਾਂ ਤੇ ਉਹਨਾਂ ਦੇ ਸਹੂਲਤਕਾਰਾਂ ਦੇ ਖਿਲਾਫ ਕਾਰਵਾਈਆਂ ਜਾਰੀ ਨੇ। ਇਹ ਹਮਲੇ ਭਾਰਤ ਕਰਾ ਰਿਹਾ ਹੈ। ਬਲੋਚਿਸਤਾਨ ਦੀ ਤਰੱਕੀ ਉਹਨੂੰ ਤੇ ਦੂਜੀਆਂ ਕੂਵਤਾਂ ਨੂੰ ਕਬੂਲ ਨਹੀਂ। ਕਈ ਵਾਰੀ ਦੱਸ ਚੁੱਕੇ ਕਿ ਅਫਗਾਨ ਸਰਜ਼ਮੀਨ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਲਈ ਇਸਤੇਮਾਲ ਹੋ ਰਹੀ ਹੈ। ਦੁਨੀਆ ਵਿੱਚ ਕੋਈ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਜਿਹੜਾ ਪਾਕਿਸਤਾਨੀ ਰਿਆਸਤ ਨੂੰ ਡਰਾ ਸਕੇ। ਤੇ ਇਸੇ ਹਵਾਲੇ ਨਾਲ ਸਾਨੂੰ ਜੁਆਇਨ ਕੀਤਾ ਲਾਈਨ ਤੇ ਸੀਨੀਅਰ ਤਜਜ਼ੀਆਕਾਰ ਖਾਲਿਦ ਕਯੂਮ ਸਾਹਿਬ ਨੇ। ਬਹੁਤ ਸ਼ੁਕਰੀਆ ਖਾਲਿਦ ਕਯੂਮ ਸਾਹਿਬ ਤੁਹਾਡੇ ਵਕਤ ਦਾ। ਖਾਲਿਦ ਕਯੂਮ ਸਾਹਿਬ, ਡੀਜੀਆਈ ਐਸਪੀਆਰ ਨੇ ਥੋੜੀ ਦੇਰ ਪਹਿਲੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਬਲੋਚਿਸਤਾਨ ਦੀ ਜਿਹੜੀ ਸੂਰਤ ਹਾਲ ਹੈ ਇਸ ਵਕਤ ਦੀ ਉਹਦੇ ਤੇ ਬਰੀਫਿੰਗ ਦਿੱਤੀ। ਇਸ ਬਾਰੇ ਤੁਹਾਡਾ ਕੀ ਮੌਕਫ ਹੈ? अच्छा देखो, DGISPR ने एक बार फिर वाजे किया है कि बलोचिस्तान के अंदर और खास तौर पर खैबर पख्तूनख्वा के अंदर जिन्नी भी दहशतगर्दी हो रही है ਉਹਦਾ ਜ਼ਿੰਮੇਦਾਰ ਜਿਹੜਾ ਹੈ ਉਹ ਸਾਡਾ ਪਾਕਿਸਤਾਨ ਦੁਸ਼ਮਣ ਮੁਲਕ ਜਿਹੜਾ ਭਾਰਤ ਹੈ ਉਹ ਹੈ ਔਰ ਅਫਗਾਨ ਤਾਲਿਬਾਨ ਰਜੀਮ ਜਿਹੜੀ ਹੈ ਉਹ ਹੈ। ਇਹ ਦੋਨੋਂ ਜਿਹੜੇ ਮੁਲਕ ਨੇ ਸਾਰੀ ਦਹਿਸ਼ਤਗਰਦੀ ਦੀ ਸਪਾਂਸਰਸ਼ਿਪ ਜਿਹੜੀ ਹੈ ਇਹ ਕਰ ਰਹੇ ਨੇ ਔਰ ਖੁੱਲ੍ਹੇਆਮ ਕਰ ਰਹੇ ਨੇ। ਔਰ ਇਹਦੇ ਵਿੱਚ ਦਹਿਸ਼ਤਗਰਦ ਖੁਆ ਉਹ ਫਿਤਨਾਤੁਲ ਹਿੰਦੁਸਤਾਨ ਦੇ ਦਹਿਸ਼ਤਗਰਦ ਹੋਣ, ਖੁਆ ਉਹ ਫਿਤਨਾਤੁਲ ਖੁਆਰਿਜ ਦੇ ਦਹਿਸ਼ਤਗਰਦ ਹੋਣ, ਉਹਨਾਂ ਦੀ ਜਿਹੜੀ ਸਾਰੀ ਮਦਦਕਾਰੀ ਉਹ ਅਫਗਾਨ ਤਾਲਿਬਾਨ ਰਜੀਮ ਕਰ ਰਹੀ ਹੈ। ਔਰ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਦਹਿਸ਼ਤਗਰਦੀ ਦੇ ਵਾਕਿਆਤ ਹੋ ਰਹੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹਨਾਂ ਦੀ ਜਿਹੜੀ ਮਨਸੂਬਾਬੰਦੀ ਹੈ ਉਹ ਅਫਗਾਨਿਸਤਾਨ ਦੇ ਅੰਦਰ ਹੋ ਰਹੀ। ਉਹ ਸਾਰੇ ਤਾਨੇ ਬਾਨੇ ਅਫਗਾਨਿਸਤਾਨ 'ਚ ਮਿਲਦੇ ਨੇ। ਉਹਦੇ ਜਿਹੜੇ ਮਾਸਟਰ ਮਾਈਂਡ ਨੇ ਉਹ ਅਫਗਾਨਿਸਤਾਨ ਦੇ ਅੰਦਰ ਬੈਠੇ ਨੇ ਔਰ ਉਹਨਾਂ ਦੀ ਜਿਹੜੀ ਮੁਕੰਮਲ ਜਿਹੜੀ ਸਰਪ੍ਰਸਤੀ ਹੈ ਉਹ ਭਾਰਤੀ ਹਕੂਮਤ ਔਰ ਭਾਰਤੀ ਖੁਫੀਆ ਏਜੰਸੀ ਰਾਜ ਜਿਹੜੀ ਹੈ ਉਹ ਕਰ ਰਹੀ ਹੈ। ਔਰ ਭਾਰਤ ਜਿਹੜਾ ਭਾਰਤੀ ਹਕੂਮਤ ਜਿਹੜੀ ਹੈ ਉਹ ਇਹਨਾਂ ਦਹਿਸ਼ਤਗਰਦਾਂ ਦੀ ਦਹਿਸ਼ਤਗਰਦ ਤੰਜ਼ੀਮਾਂ ਦੀ ਫਿਤਨਾਤੁਲ ਖੁਆਰਿਜ ਦੀ ਫਿਤਨਾਤੁਲ ਹਿੰਦੁਸਤਾਨ ਦੀ ਮਾਲੀ ਮੁਆਵਨਤ ਕਰ ਰਹੀ ਹੈ। ਉਹਨਾਂ ਨੂੰ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਵਾਸਤੇ ਮਾਲੀ ਤੌਰ ਤੇ ਜਿਹੜੇ ਵਸਾਇਲ ਨੇ ਉਹ ਸਾਰੇ ਜਿਹੜੇ ਨੇ ਉਹ ਇੰਡੀਆ ਜਿਹੜਾ ਉਹ ਫਰਾਹਮ ਕਰ ਰਿਹਾ। ਔਰ ਇਹਦੇ ਦੋਨੋਂ ਜਿਹੜੇ ਮਮਾਲਕ ਨੇ ਭਾਰਤ ਤੇ ਅਫਗਾਨ ਤਾਲਿਬਾਨ ਰਜੀਮ ਇਹ ਸਾਰੀ ਦਹਿਸ਼ਤਗਰਦੀ ਦੇ ਜ਼ਿੰਮੇਦਾਰ ਨੇ। ਔਰ ਤੁਸੀਂ ਦੇਖੋ ਕਿ ਪਾਕਿਸਤਾਨ ਇਹਨਾਂ ਦੀ ਜਿਹੜੀ ਖੁੱਲ੍ਹੇਆਮ ਦਹਿਸ਼ਤਗਰਦੀ ਦੀ ਜਿਹੜੀ ਸਰਪ੍ਰਸਤੀ ਹੈ ਔਰ ਸਹੂਲਤਕਾਰੀ ਦੇ ਬਾਰੇ ਦੁਨੀਆ ਦੇ ਸਾਹਮਣੇ ਸ਼ਵਾਹਿਦ ਦੇ ਨਾਲ ਸਬੂਤਾਂ ਦੇ ਨਾਲ ਜਿਹੜਾ ਉਹ ਪੇਸ਼ ਕਰ ਚੁੱਕਾ ਹੈ ਕਿ ਇਹ ਦੋ ਮੁਲਕ ਜਿਹੜੇ ਨੇ ਸਾਰੀ ਦਹਿਸ਼ਤਗਰਦੀ ਦੇ ਜ਼ਿੰਮੇਦਾਰ ਨੇ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਦਾ ਜਿਹੜਾ ਮੌਕਫ ਹੈ ਉਹ ਬੜਾ ਮਜ਼ਬੂਤ ਹੈ, ਉਹ ਬੜਾ ਸਾਲਿਡ ਹੈ। ਇਸ ਤੋਂ ਵੱਡੀ ਕੁਲਭੂਸ਼ਣ ਤੋਂ ਵੱਡੀ ਜਿਹੜੀ ਮਿਸਾਲ ਹੈ ਦਹਿਸ਼ਤਗਰਦੀ ਦੀ ਭਾਰਤੀ ਹਕੂਮਤ ਦੇ ਮੁਲਵਸ ਹੋਣ ਦੀ ਹੋਰ ਕੀ ਹੋ ਸਕਦੀ ਹੈ। ਔਰ ਦੂਸਰਾ ਤੁਸੀਂ ਦੇਖੋ ਕਿ ਦੁਨੀਆ ਹੁਣ ਪਾਕਿਸਤਾਨ ਦਾ ਜਿਹੜਾ ਅਫਗਾਨਿਸਤਾਨ ਦੇ ਬਾਰੇ ਜਾਂ ਦਹਿਸ਼ਤਗਰਦੀ ਦੇ ਬਾਰੇ ਜਿਹੜਾ ਮੌਕਫ ਹੈ ਉਹਨੂੰ ਦੁਨੀਆ ਮੰਨ ਰਹੀ ਹੈ, ਦੁਨੀਆ ਉਹਨੂੰ ਤਸਲੀਮ ਕਰ ਰਹੀ ਹੈ। ਤੁਸੀਂ ਦੇਖਿਆ ਕਿ ਚੰਦ ਰੋਜ਼ ਪਹਿਲੇ ਅਮਰੀਕੀ ਦਫ਼ਤਰ ਖਾਰਜਾ ਨੇ ਮਹਿਕਮਾ ਖਾਰਜਾ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਦੇ 'ਚ ਵਾਜ਼ੇ ਤੌਰ ਤੇ ਅਮਰੀਕੀ ਦਫ਼ਤਰ ਖਾਰਜਾ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਦਹਿਸ਼ਤਗਰਦੀ ਦੇ ਖਿਲਾਫ ਜਿਹੜਾ ਪਾਕਿਸਤਾਨ ਦਾ ਹੱਕੇ ਦਫਾ ਹੈ ਅਸੀਂ ਉਹਨੂੰ ਇੰਡੋਰਸ ਕਰਨੇ। ਔਰ ਮੈਂ ਸਮਝਦਾ ਕਿ ਪਾਕਿਸਤਾਨ ਨੂੰ ਬੈਨ ਅਲ-ਅਕਵਾਮੀ ਸਤਹ ਤੇ ਬੜੀ ਵੱਡੀ ਇੱਕ ਕਾਮਯਾਬੀ ਮਿਲੀ ਹੈ ਕਿ ਅਮਰੀਕਾ ਸਮੇਤ ਜਿਹੜੇ ਤਾਕਤਵਰ ਦਾਰੁਲ ਖਿਲਾਫੇ ਨੇ ਦੁਨੀਆ ਦੇ ਉਹ ਪਾਕਿਸਤਾਨ ਦੀ ਦਹਿਸ਼ਤਗਰਦੀ ਦੇ ਖਿਲਾਫ ਜਿਹੜੇ ਜੰਗ ਹੈ ਉਹਦੇ 'ਚ ਉਹਦੇ ਮੌਕਫ ਨੂੰ ਤਸਲੀਮ ਕਰ ਰਹੇ ਨੇ, ਉਹਦੀ ਤਇਦ ਕਰ ਰਹੇ ਨੇ। ਤੁਹਾਨੂੰ ਇਹ ਪਤਾ ਹੈ ਕਿ ਭਾਰਤ ਨੇ ਤੇ ਅਫਗਾਨਿਸਤਾਨ ਨੇ ਕੁਛ ਅਰਸਾ ਪਹਿਲੇ ਜਿਹੜੇ ਦਹਿਸ਼ਤਗਰਦਾਂ ਦੇ ਠਿਕਾਣੇ ਸਨ ਪਾਕ ਅਫਗਾਨ ਸਰਹੱਦ ਦੇ ਨਾਲ ਉੱਥੇ ਜਿਹੜਾ ਦਹਿਸ਼ਤਗਰਦਾਂ ਦੇ ਠਿਕਾਣਿਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ, ਜਿਹੜੇ ਉਹਨਾਂ ਦੇ ਤਰਬੀਤੀ ਮਰਾਕਜ਼ ਸਨ
ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਉਹਦੇ ਤੇ ਉਹਨਾਂ ਬੜਾ ਸ਼ੋਰ ਮਚਾਇਆ ਸੀ, ਲੇਕਿਨ ਇਸ ਸ਼ੋਰ ਨੂੰ ਦੁਨੀਆ ਮੰਨਣ ਨੂੰ ਤਿਆਰ ਨਹੀਂ ਹੋਈ। ਦੁਨੀਆ ਨੇ ਉਹਨਾਂ ਦਾ ਮੌਕਫ ਜਿਹੜਾ ਮੁਸਤਰਦ ਕੀਤਾ। ਦੁਨੀਆ ਨੇ ਪਾਕਿਸਤਾਨ ਦਾ ਮੌਕਫ ਜਿਹੜਾ ਉਹ ਮੰਨਿਆ। ਔਰ ਜਿਹੜੇ ਕੰਪਾਊਂਡ ਤੇ ਉਹ ਹਮਲੇ ਦੀ ਗੱਲ ਕਰਦੇ ਨੇ, ਉਸ ਕੰਪਾਊਂਡ ਦੇ ਵਿੱਚ ਉਹ ਕੰਪਾਊਂਡ ਕਿਹਦਾ ਸੀ? ਉਹ ਕੰਪਾਊਂਡ ਜਿਹੜਾ ਉਹ ਇੱਕ ਜਿਹੜਾ ਅਫਗਾਨ ਤਾਲਿਬਾਨ ਜਿਹੜੀ ਅਫਗਾਨਿਸਤਾਨ ਹੈ ਉਹਨਾਂ ਦਾ ਇੱਕ ਬੜਾ ਬਾਅਸਰ ਜਿਹੜਾ ਤਾਜਰ ਸੀ, ਕਾਰੋਬਾਰੀ ਸ਼ਖਸੀਅਤ ਸੀ, ਜਿਹੜੀ TTP ਨੂੰ ਔਰ ਅਫਗਾਨ ਤਾਲਿਬਾਨ ਨੂੰ ਜਿਹੜਾ ਉਹ ਸਪੋਰਟ ਕਰਦੀ ਸੀ, ਮਾਲੀ ਮੁਆਵਨਤ ਦਿੰਦੀ ਸੀ। ਉਹ ਇੱਕ ਤਾਜਰ ਸੀ, ਉਹਦਾ ਕੰਪਾਊਂਡ ਸੀ। ਉਸ ਕੰਪਾਊਂਡ ਦੇ ਵਿੱਚ ਜਿਹੜੇ ਦਹਿਸ਼ਤਗਰਦ ਸਨ ਉਹਨਾਂ ਦੀ ਉੱਥੇ ਟ੍ਰੇਨਿੰਗ ਹੁੰਦੀ ਸੀ, ਉਹਨਾਂ ਦੀ ਉੱਥੇ ਸਹੂਲਤਕਾਰੀ ਕੀਤੀ ਜਾਂਦੀ ਸੀ, ਉੱਥੇ ਪਾਕਿਸਤਾਨ 'ਚ ਹਮਲਿਆਂ ਦੀ ਮਨਸੂਬਾਬੰਦੀ ਕੀਤੀ ਜਾਂਦੀ ਸੀ। ਔਰ ਇਸ ਤਰ੍ਹਾਂ ਮੈਂ ਸਮਝਦਾ ਕਿ ਪਾਕਿਸਤਾਨ ਦਾ ਜਿਹੜਾ ਮੌਕਫ ਹੈ ਉਹਨੂੰ ਦੁਨੀਆ ਜਿਹੜੀ ਹੈ ਉਹਨੇ ਤਸਲੀਮ ਕੀਤਾ। ਔਰ ਦੇਖੋ ਕਿ ਅਫਗਾਨਿਸਤਾਨ ਨੇ ਇੱਕ ਵੀ ਜਿਹੜੀ ਕਮਿਟਮੈਂਟ ਹੈ ਆਪਣੀ, ਉਹ ਕਮਿਟਮੈਂਟ ਆਪਣੀ ਪੂਰੀ ਨਹੀਂ ਕੀਤੀ। ਅਫਗਾਨਿਸਤਾਨ ਨੇ ਤਾਲਿਬਾਨ ਰਜੀਮ ਨੇ ਜਿਹੜਾ ਦੋਹਾ ਐਗਰੀਮੈਂਟ ਸੀ ਉਹਦੇ 'ਚ ਇਹ ਮੰਨਿਆ ਸੀ ਔਰ ਕਮਿਟਮੈਂਟ ਦਿੱਤੀ ਸੀ ਕਿ ਅਫਗਾਨਿਸਤਾਨ ਦੀ ਸਰਜ਼ਮੀਨ ਨਾ ਸਿਰਫ ਪਾਕਿਸਤਾਨ ਬਲਕਿ ਕਿਸੇ ਵੀ ਹਮਸਾਇਆ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਵਾਸਤੇ ਇਸਤੇਮਾਲ ਨਹੀਂ। ਜੀ ਖਾਲਿਦ ਕਯੂਮ ਸਾਹਿਬ, 2005 ਵਿੱਚ ਵੀ ਬਲੋਚਿਸਤਾਨ ਵਿੱਚ 58,778 ਜਿਹੜੇ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤੇ ਗਏ। ਇਹ ਹਾਲੀਆ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਨੇ ਦਹਿਸ਼ਤਗਰਦੀ ਦੇ ਉਹ ਵੀ ਸਾਹਮਣੇ ਆਏ ਨੇ। ਜਿਹੜੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੇ ਉਹ ਵੀ ਕੀਤੇ ਜਾ ਰਹੇ ਨੇ, ਲੇਕਿਨ ਇਸ ਦੇ ਬਾਵਜੂਦ ਵੀ ਜਿਹੜੇ ਨੇ ਹਮਲੇ ਕਿਉਂ ਜਾਰੀ ਨੇ? ਇਸ ਦੇ ਪਿੱਛੇ ਕੀ ਰੀਜ਼ਨ ਹੈ? ਇਹਦੇ ਪਿੱਛੇ ਜਿਹੜੀ ਰੀਜ਼ਨ ਹੈ ਵੇ ਕਿ ਇੱਕ ਤੇ ਜਿਹੜੇ ਮੈਂ ਸਮਝਦਾ ਕਿ ਜਿਹੜੇ ਸਹੂਲਤਕਾਰ ਜਿਹੜੇ ਨੇ ਉਹ ਅਫਗਾਨਿਸਤਾਨ ਦੇ ਅੰਦਰ ਬੈਠੇ ਨੇ, ਜਿਹੜੇ ਪਾਕਿਸਤਾਨ 'ਚ ਮਨਸੂਬਾਬੰਦੀ ਕਰਦੇ ਨੇ ਹਮਲਿਆਂ ਦੀ, ਇੱਕ ਤੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਔਰ ਦੂਸਰਾ ਜਿਹੜੇ ਪਾਕਿਸਤਾਨ ਦੇ ਅੰਦਰ ਬਹਿ ਕੇ ਵੀ ਬੜੀ ਜਿਹੜੇ ਸਹੂਲਤਕਾਰ ਜਿਹੜੇ ਨੇ ਇਹਨਾਂ ਦਹਿਸ਼ਤਗਰਦਾਂ ਦੇ ਬੈਠੇ ਨੇ, ਉਹਨਾਂ ਨੂੰ ਵੀ ਜਿਹੜਾ ਮੈਂ ਸਮਝਦਾ ਕਿ ਪੱਕਾ ਜਿਹੜਾ ਹੱਥ ਤੇ ਸਖਤ ਹੱਥ ਪਾਉਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ। ਔਰ ਇਹਨਾਂ ਸਹੂਲਤਕਾਰਾਂ ਵਾਸਤੇ ਵੀ ਦਹਿਸ਼ਤਗਰਦਾਂ ਦੇ ਨਾਲ ਜਿਹੜੇ ਸਹੂਲਤਕਾਰ ਨੇ ਇਹ ਦਹਿਸ਼ਤਗਰਦੀ ਦਾ ਬਾਇਸ ਬਣਨ ਵਾਲੇ, ਇਹਨਾਂ ਦੇ ਖਿਲਾਫ ਵੀ ਇਹ ਆਪਰੇਸ਼ਨ ਜਿਹੜਾ ਉਹ ਜਾਰੀ ਹੈ। ਔਰ ਉਹਦੇ ਬੜੇ ਜਿਹੜੇ ਨੇ ਬੜੀਆਂ ਕਾਮਯਾਬੀਆਂ ਜਿਹੜੀਆਂ ਨੇ ਪਾਕਿਸਤਾਨ ਨੂੰ ਮਿਲੀਆਂ ਨੇ। ਇਹ ਵੀ ਤੁਸੀਂ ਦੇਖੋ ਕਿ 54 ਦੇ ਕਰੀਬ 53 ਜਿਹਨੂੰ ਅਸੀਂ ਕਹਿੰਦੇ ਆ ਉਹ ਦਹਿਸ਼ਤਗਰਦ ਵੀ ਜਿਹੜੇ ਨੇ ਪਿਛਲੇ 3-4 ਦਿਨ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਉਹਦੇ ਵਿੱਚ ਉਹ ਦਹਿਸ਼ਤਗਰਦ ਵੀ ਹਲਾਕ ਹੋਏ ਨੇ, ਮਾਰੇ ਗਏ ਨੇ। ਹੁਣ ਇੱਕ ਦੂਸਰੀ ਵਜ੍ਹਾ ਇਹ ਵੀ ਹੈ ਕਿ ਭਾਰਤ ਜਿਹੜਾ ਉਹ ਨਹੀਂ ਚਾਹੁੰਦਾ ਕਿ ਪਾਕਿਸਤਾਨ ਦੇ ਅੰਦਰ ਜਿਹੜਾ ਤਰੱਕੀ ਤੇ ਖੁਸ਼ਹਾਲੀ ਜਿਹੜੀ ਉਹ ਆਏ। ਭਾਰਤ ਨੂੰ ਪਾਕਿਸਤਾਨ ਦੀਆਂ ਜਿਹੜੀਆਂ ਆਲਮੀ ਸਫਾਰਤੀ ਕਾਮਯਾਬੀਆਂ ਨੇ ਉਹ ਖਤਮ ਨਹੀਂ ਹੋ ਰਹੀਆਂ। ਔਰ ਇਹ ਵਜ੍ਹਾ ਕਿ ਪਾਕਿਸਤਾਨ ਦੇ ਅੰਦਰ ਉਹ ਨਹੀਂ ਚਾਹੁੰਦਾ ਕਿ CPEC ਜਿਹੜਾ ਉਹ ਅੱਗੇ ਵਧੇ। ਪਾਕਿਸਤਾਨ ਦੇ ਅੰਦਰ ਜਿਹੜਾ ਸਰਮਾਇਆਕਾਰੀ ਹੈ ਉਹ ਮਜ਼ੀਦ ਆਏ, ਖਾਸ ਤੌਰ ਤੇ ਅਫਗਾਨਿਸਤਾਨ ਬਲੋਚਿਸਤਾਨ ਦੇ ਅੰਦਰ ਜਿਹੜਾ ਉਹ ਭਾਰਤ ਜਿਹੜਾ ਉਹ ਸਰਮਾਇਆਕਾਰੀ ਤੇ CPEC ਦਾ ਰਸਤਾ ਰੋਕਣ ਵਾਸਤੇ ਜਿਹੜਾ ਉਹ ਇਹ ਸਾਰੀਆਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਕਰਵਾ ਰਿਹਾ ਹੈ। ਔਰ ਜਿਹੜੀਆਂ ਦਹਿਸ਼ਤਗਰਦ ਤੰਜ਼ੀਮਾਂ ਨੇ ਇਸ ਵੇਲੇ ਵੀ 2 ਦਰਜਨ ਤੋਂ ਜ਼ਿਆਦਾ ਦਹਿਸ਼ਤਗਰਦ ਤੰਜ਼ੀਮਾਂ ਜਿਹੜੀਆਂ ਨੇ ਉਹ ਅਫਗਾਨਿਸਤਾਨ ਦੇ ਅੰਦਰ ਮੌਜੂਦ ਹੈ। ਉੱਥੇ ਉਹਨਾਂ ਦੇ ਟ੍ਰੇਨਿੰਗ ਕੈਂਪ ਨੇ, ਉੱਥੇ ਉਹ ਆਪਣੇ ਖੁਦਕਸ਼ ਤਿਆਰ ਕਰਦੇ ਨੇ, ਆਪਣੇ ਦਹਿਸ਼ਤਗਰਦ ਤਿਆਰ ਕਰਦੇ ਨੇ। ਔਰ ਇਹਨਾਂ ਤੰਜ਼ੀਮਾਂ ਦਾ ਪਾਕਿਸਤਾਨ ਦੇ ਅੰਦਰ ਫਿਰ ਦਹਿਸ਼ਤਗਰਦੀ ਵਾਸਤੇ ਵੀ ਇੱਕ ਨੈਕਸਸ ਬਣ ਚੁੱਕਿਆ। ਔਰ ਖਾਸ ਤੌਰ ਤੇ ਜਿਹੜੇ ਬਲੋਚਿਸਤਾਨ ਦੇ ਅੰਦਰ ਦਹਿਸ਼ਤਗਰਦੀ ਦੇ ਵਾਕਿਆਤ ਹੋ ਰਹੇ ਨੇ, ਇਹ ਮੁਖਤਲਿਫ ਤੰਜ਼ੀਮਾਂ ਜਿਹੜੀਆਂ ਨੇ TTP, BLA ਔਰ ਦੂਸਰੀਆਂ ਜਿਹੜੀਆਂ ਨੇ ਉਹ ਮਿਲ ਕੇ ਜਿਹੜੀਆਂ ਨੇ ਉਹ ਆਪਣੇ ਆਪਰੇਸ਼ਨ ਜਿਹੜੀਆਂ ਨੇ ਉਹ ਕਰ ਰਹੀਆਂ ਨੇ। ਔਰ ਮੈਂ ਸਮਝਦਾ ਕਿ ਪਾਕਿਸਤਾਨ ਦੇ ਜਿਹੜੇ ਸਲਾਮਤੀ ਦੇ ਅਦਾਰੇ ਨੇ, ਜਿਹੜੇ ਸਿਕਿਉਰਿਟੀ ਫੋਰਸਿਸ ਨੇ, ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਔਰ ਪੁਲਿਸ ਦੀਆਂ ਜਿਹੜੀਆਂ ਨੇ ਪਾਕਿਸਤਾਨ ਦੇ ਦਹਿਸ਼ਤਗਰਦੀ ਨੂੰ ਰੋਕਣ ਵਾਸਤੇ ਉਹਨਾਂ ਦੀਆਂ ਬੜੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਇਨਸ਼ਾਅੱਲਾ ਉਹ ਰੰਗ ਲਿਆਉਣਗੀਆਂ। ਔਰ ਇਹਨਾਂ ਕੁਰਬਾਨੀਆਂ ਦੇ ਨਤੀਜੇ 'ਚ ਇੱਥੇ ਅਮਨ ਕਾਇਮ ਹੋਏਗਾ।
ਇੱਕ ਦਹਿਸ਼ਤਗਰਦੀ ਦਾ ਖਾਤਮਾ ਜਿਹੜਾ ਹੋਏਗਾ। ਔਰ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਨੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਵਿੱਚ ਬੜੀਆਂ ਬੇਪਨਾਹ ਕੁਰਬਾਨੀਆਂ ਦਿੱਤੀਆਂ। ਜੀ ਖਾਲਿਦ ਕਯੂਮ ਸਾਹਿਬ, ਪ੍ਰੈਸ ਕਾਨਫਰੰਸ ਦੇ ਵਿੱਚ ਨਾ ਫਿਤਨਲ ਹਿੰਦੁਸਤਾਨ ਦਾ ਵੀ ਜ਼ਿਕਰ ਕੀਤਾ ਗਿਆ। ਪਾਕਿਸਤਾਨ ਦੇ ਕੋਲ ਠੋਸ ਸਬੂਤ ਨੇ ਕਿ ਭਾਰਤ ਜਿਹੜਾ ਹੈ ਉਹ ਇਹਨਾਂ ਦਹਿਸ਼ਤਗਰਦ ਤਨਜ਼ੀਮਾਂ ਨੂੰ ਫੰਡਿੰਗ ਕਰਦਾ ਹੈ, ਉਹਨਾਂ ਦੀ ਟ੍ਰੇਨਿੰਗ ਕਰਦਾ ਹੈ। ਇਸ ਦੇ ਬਾਵਜੂਦ ਵੀ ਜਿਹੜਾ ਕੋਈ ਸਖਤ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ? ਅਤੇ ਤੁਸੀਂ ਇਹ ਦੇਖੋ ਕਿ ਜਿਹੜੇ ਤੁਸੀਂ ਸ਼ਵਾਹਿਦ ਤੇ ਸਬੂਤ ਦੀ ਗੱਲ ਕਰਦੇ ਹੋ, ਉਹ ਕੁਲਭੂਸ਼ਣ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਭਾਰਤ ਦੇ ਬਲੋਚਿਸਤਾਨ ਦੇ ਅੰਦਰ, ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਨੂੰ ਫਰੋਗ ਦੇਣ ਵਾਸਤੇ? ਇਸ ਤੋਂ ਹੋਰ ਕਿਹੜਾ ਸਬੂਤ ਹੋ ਸਕਦਾ ਹੈ? ਔਰ ਪਾਕਿਸਤਾਨ ਦੁਨੀਆ ਦੇ ਵਿੱਚ ਇਹ ਸਬੂਤ ਜਿਹੜੇ ਨੇ ਇਹ ਪੇਸ਼ ਕਰ ਚੁੱਕਾ ਹੈ। ਔਰ ਦੁਨੀਆ ਜਿਹੜੀ ਹੈ ਉਹ ਪਾਕਿਸਤਾਨ ਦੇ ਮੌਕਫ ਨੂੰ ਮੰਨ ਰਹੀ ਹੈ। ਦੁਨੀਆ ਪਾਕਿਸਤਾਨ ਦੀਆਂ ਜਿਹੜੀਆਂ ਦਹਿਸ਼ਤਗਰਦੀ ਦੀ ਤਵੀਲ ਤਰੀਨ ਜੰਗ ਪਾਕਿਸਤਾਨ ਲੜ ਰਿਹਾ ਹੈ, ਉਹਦੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਪਾਕਿਸਤਾਨ ਨੇ, ਉਹਨਾਂ ਨੂੰ ਦੁਨੀਆ ਮੰਨ ਰਹੀ ਹੈ। ਜਿਸ ਤਰ੍ਹਾਂ ਅਮਰੀਕੀ ਮਹਿਕਮਾ ਖਾਰਜਾ ਨੇ ਜਿਹੜਾ ਚੰਦ ਰੋਜ਼ ਪਹਿਲੇ ਪਾਕਿਸਤਾਨ ਦੇ ਮੌਕਫ ਨੂੰ endorse ਕੀਤਾ ਹੈ। ਔਰ ਇਹ ਦਹਿਸ਼ਤਗਰਦੀ ਦੇ ਖਿਲਾਫ ਜਿਹੜੀ ਜੰਗ ਹੈ, ਇਹਦੇ 'ਚ ਹੁਣ ਤੱਕ ਪਾਕਿਸਤਾਨ 90,000 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਸ਼ਹਾਦਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਔਰ ਪਾਕਿਸਤਾਨ ਦੀ ਜਿਹੜੀ ਇਕਾਨਮੀ ਹੈ, ਜਿਹੜੀ ਦੇਸ਼ਤ ਹੈ, ਉਹਨੂੰ ਵੀ ਬੜਾ ਨਕਾਬਲੇ ਤਲਾਫੀ ਜਿਹੜਾ ਨੁਕਸਾਨ ਹੈ ਉਹ ਪਹੁੰਚ ਚੁੱਕਾ ਹੈ।